ਓਏ ਤੁਸੀਂ ਰੋਟੀ ਨਹੀਂ ਲੈਣੀ ਪਤਾ ਨਹੀਂ ਸਾਡੇ ਘਰ ਚ ਕਦੋਂ ਬੇਲੇ ਫੋਨ ਹੋਣਾ ਓਏ ਮੈਂ ਆ ਜਾਵਾਂ सालियां मारा करो वरना बाहर घर जाकर रोंदियां मेरी जान मेरी जिंदगी आ गई मेरी जान मेरी जिंदगी तेरी भैन बलकीस किथे है मेरी भैन दा नाम क्यों ले रहा है ਉਹ ਸਾਨੂੰ ਲਾਮੇ ਦਿੰਦੀ ਸਾਡੇ ਪਿਓ ਨੂੰ ਫੈਂਟੀਆਂ ਪਵਾਉਂਦੀ ਤੁਹਾਨੂੰ सही लामे देंदी है तू ना आवाज आई ਕੀ ਹੋਇਆ काम क्यों नहीं करता ਕੰਮ ਕਰਾਂਗੇ ਹੁਣ ਤੇਰਾ ਮੇਰਾ ਵਿਆਹ ਹੋਏਗਾ ਤਾਂ ਕੰਮ ਕਰਾਂਗਾ ਚੱਲ ਇਹ ਵਿਆਹ ਨਹੀਂ ਕਰਾਣਾ ਮੈਂ ਕਿਸੇ ਚੋਰ ਨਾਲ ਕੌਣ ਚੋਰ ਤੂੰ ਚੋਰ ਹੈ ਤੈਨੂੰ ਸਰ ਮੈਂ ਚੋਰ ਲੱਗਣਾ ਓਏ ਅੱਖ ਖੋਲ ਕੇ ਦੇਖ ਇੱਥੇ ਕੋਈ ਗੈਸ ਚੋਰੀ ਕੋਈ ਪਾਣੀ ਚੋਰੀ ਕੋਈ ਬਿਜਲੀ ਚੋਰੀ ਮੈਨੂੰ ਤੇ ਡਰ ਲੱਗਦਾ ਇੱਕ ਦਿਨ ਸਾਰੇ ਚੋਰ ਰਲ ਕੇ ਮੇਰਾ ਪਾਕਿਸਤਾਨ ਹੀ ਨਾ ਚੋਰੀ ਕਰ ਲੈਣ ਸਾਡਾ ਪਾਕਿਸਤਾਨ ਚੋਰੀ ਨਹੀਂ ਹੋ ਸਕਦਾ ਕਿਉਂ ਕਿਉਂਕਿ ਇਹਦੀ ਬੁਨਿਆਦ ਲਾ ਇਲਾਹਾ ਇल्लल्लाह ਮੁਹੰਮਦ ਰਸੂਲ ਅੱਲਾਹ ਹੈ ਕਦੇ ਵੀ ਨਹੀਂ ਚੋਰੀ ਹੋਣਾ ਨੇ ਨਾਲੇ ਸਾਡੇ ਤੇ ਕਦੀ ਕੋਈ ਆਫਤ ਆ ਹੀ ਨਹੀਂ ਸਕਦੀ ਉਹ ਕਿਉਂ ਸਾਰੇ ਤੇ ਵਿਹਲੇ ਹਾਂ ਵੇ ਓਹੋ ਨਾ ਕੋਈ ਕੰਮ ਕਰਨਾ ਤੇ ਨਾ ਆਫਤ ਆਣੀ ਬੇਲੀਆਂ ਖਾਓ ਬੈ ਕੇ ਐ ਵੀ ਬੇਲੀਆਂ ਬਸ ਤੂੰ ਮੇਰੇ ਨਾਲ ਵਿਆਹ ਕਰ ਉਹ ਮੈਂ ਨਹੀਂ ਕਰਨਾ ਵਿਆਹ ਮੇਰੀ ਗੱਲ ਸੁਣ ਹਾਂ ਸਾਡੀ ਪਾਰਟੀ ਕਿਉਂ ਚੁੱਕੀ ਬੂਹੇ ਅੱਗੋਂ ਤੁਹਾਡੀ ਬਾਲਟੀ ਮੈਂ ਤੂੰ ਚੁੱਕੀ ਹਾਂ ਅੱਲਾ ਮਾਫੀ ਦੇਵੇ ਨਾ ਕੀ ਮਤਲਬ? ਮੈਂ ਤੇਰੇ ਘਰ ਦੇ ਬੂਹੇ ਕੋ ਲੰਘ ਰਿਹਾ ਸੀ ਅੱਛਾ ਪਿੱਛੋਂ ਬਾਲਟੀ ਮੈਨੂੰ ਵੇਖ ਕੇ ਕਹਿੰਦੀ ਭੋਲੀ ਇਹ ਭੋਲੀ ਪਾਰਟੀ ਕਿੰਨੀ ਹਾਂ ਮੈਂ ਕਿਹਾ ਕੀ ਇਹ ਬਾਲਟੀ ਹੈ ਕਹਿੰਦੀ ਮੈਨੂੰ ਚੁੱਕ ਲੈ ਫਿਰ ਮੈਨੂੰ ਚੁੱਕ ਲੈ ਮੈਂ ਨਹੀਂ ਮੰਨ ਰਿਹਾ ਫਿਰ ਉਹਦਾ ਕੁੰਡਾ ਹਿੱਲਿਆ ਕਹਿੰਦਾ ਚੁੱਕ ਲੈ ਆਏ ਮੈਂ ਫਿਰ ਚੁੱਕ ਕੇ ਵੇਚਤੀ ਹੁਣ ਇੱਕ ਬਾਲਟੀ ਤੋਂ ਨਹੀਂ ਨਾ ਮਨਾ ਕਰ ਸਕਦਾ ਤੂੰ ਬਾਲਟੀ ਵੇਚ ਦਿੰਦੀ ਹੈ ਹਾਂ ਤੇ ਮੈਂ ਨਾਵਾਂਗੀ ਕਿਵੇਂ ਛੱਡ ਦੇ ਹੁਣ ਨਾ ਦੀ ਜ਼ਰੂਰਤ ਹੀ ਨਹੀਂ ਹੈਗੀ ਬਸ ਸਾਡੇ ਘਰ ਆ ਜਾਣਾ ਬਕਵਾਸ ਆਪਣੀ ਬੰਦ ਕਰ ਯਾਦ ਕਰੋ ਬਚਪਨ ਦੀਆਂ ਗੱਲਾਂ ਹਾਂ ਜਦੋਂ ਨਿੱਕੇ ਹੁੰਦੇ ਸਾਂ ਨਿੱਕੇ ਹੁੰਦੇ ਸਾਂ ਅਸੀਂ ਹੀਰ ਰਾਂਝਾ ਖਾਂਦੇ ਸਾਂ ਤੂੰ ਹੀਰ ਬਣਦੀ ਸੀ ਮੈਂ ਰਾਂਝਾ ਅੱਜ ਜਵਾਨ ਹੋ ਗਏ ਆ ਚੱਲ ਹੀਰ ਰਾਂਝਾ ਬਣਨੇ ਆ ਫਿਰ ਚਲਿਏ ਬਚਪਨ 'ਚ ਬਚਪਨ 'ਚ ਵਾਪਸ ਚਲੀਏ ਚੱਲ ਚਲਿਏ ਹੀਰੇ ਕੀ ਗੱਲ ਹੈ ਵੀਰੇ ਲੈ ਓ ਸੌਰੀ ਹੁਣ ਵੱਡਾ ਹੋ ਗਿਆ ਕਿ ਵੀਰੇ ਉਹ ਸ਼ਾਦੀ ਤੋਂ ਪਹਿਲੇ ਸਾਰੇ ਭੈਣ ਭਰਾ ਹੁੰਦੇ ਨੇ ਨਾ ਅੱਛਾ ਤੇਰਾ ਪੁੱਤਰਾ ਮਾਮੂ ਸੀ ਹਾਂ ਉਹ ਪਾਗਲਾ ਪਹਿਲੇ ਮਾਮੂ ਹੀ ਹੋਏਗਾ ਨਾ ਪਹਿਲੇ ਇਸ ਬਚਪਨ 'ਚ ਗਏ ਨਾ ਹਾਂ ਚੱਲ ਚੱਲ ਆ ਖੇਲੀਏ ਰਾਂਝਣਾ ਅੱਜ ਮੈਂ ਤੈਨੂੰ ਬਹੁਤ ਮੰਨਣਾ ਐਂ ਨਹੀਂ ਕਰੀਦਾ ਹੀਰੇ ਕੀ ਗੱਲ ਹੀਰੇ ਮੈਂ ਰਾਂਝਾ ਤਖਤ ਹਜ਼ਾਰੇ ਦਾ ਹਾਂ ਮੈਂ ਤਾਂ ਪੁੱਤਰਾ ਕਿਸੇ ਨੇ ਮੇਰਾ 1000 ਕੱਢ ਲਿਆ ਇਹ ਪਾਰਟੀ ਮੈਂ ਖਾਲੀ ਰਾਂਝਾ ਰਹਿ ਗਿਆ ਹਜ਼ਾਰਾਂ ਮੁੱਕ ਮੇਰਾ ਦਫਾਈਆ ਪਿਓ ਤੇਰਾ ਕਿੱਥੇ ਵੇ ਪਿਓ ਮੇਰਾ ਛੱਡ ਕਿਧਰ ਤਿਆਰ ਹੋਈ ਹੈ ਹਾਂ ਕਿਤੇ ਵੇ। ਫੰਕਸ਼ਨ ਤੇ ਚੱਲੀ ਵੇਖ ਮੈਂ ਕੈਸੀ ਲੱਗ ਰਹੀ ਆ ਬੜੀ ਪਿਆਰੀ ਲੱਗ ਰਹੀ ਹੈ ਨਾ? ਹਾਂ ਬੜਾ ਸੋਹਣਾ ਲੱਗ ਤੂੰ ਮੇਰੇ ਨਾਲ ਜੇ ਵਿਆਹ ਨਾ ਕੀਤਾ ਕੰਨ ਖੋਲ ਕੇ ਸੁਣ ਲੈ ਹਾਂ। ਤੇ ਮੈਂ ਪਿੰਡ ਜਾ ਕੇ ਵਿਆਹ ਕਰਾ ਲੈ ਕਿਸੇ ਬੰਦੇ ਨਾਲ ਪਿੰਡ ਨਾਲ ਵਿਆਹ ਕਰਾਈ ਤੂੰ ਸ਼ਹਿਰ ਦੀ ਪੜ੍ਹੀ ਲਿਖੀ ਕੁੜੀ ਤਰ੍ਹਾਂ ਪਿੰਡ 'ਚ ਗੁਜ਼ਾਰਾ ਨਹੀਂ ਹੋਣਾ ਕਿਉਂ ਸ਼ਹਿਰ 'ਚ ਤੇ ਪਿੰਡ ਦੀਆਂ ਔਰਤਾਂ 'ਚ ਬੜਾ ਫਰਕ ਹੈ ਦੱਸ ਫਰਕ ਫਰਜ਼ ਕਰਿਆ ਦੇਖ ਅਗਰ ਸ਼ਹਿਰ ਦੀ ਕੁੜੀ ਨੂੰ ਪਤਾ ਲੱਗੇ ਨਾ ਕੋਈ ਫੌਤ ਹੋ ਗਿਆ ਹਾਂ। ਤੇ ਅੱਜਕੱਲ ਇੰਪੋਰਟਡ ਅਫਸੋਸ ਫੋਨ ਤੇ हेलो शायद सुना तुम्हारे डैडी की डेथ हो गई है हाँ प्लीज जान तुम रोना मत जान मुझे भी रोना आ जाएगा रोना मत शायद रोना मत मेरी जान अगला भुल जाता मेरा प्यो मरिया साड़ियां पिंड ਦੀਆਂ ਔਰਤਾਂ ਸਾਦੀਆਂ ਉਹਨਾਂ ਨੂੰ ਪਤਾ ਲੱਗਦਾ ਸੀ ਸ਼ਹੀਦਾਂ ਮਾਰ ਕੇ ਘਰੋਂ ਨਿਕਲਦੀਆਂ ਸਨ ਕਿਵੇਂ ਸ਼ਹੀਦਾਂ ਮਾਰ ਗਿਆ ਪੱਠੇ ਲੜ ਗਿਆ ਧੂਆ ਲੜ ਗਿਆ ਹਾਏ 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 ਇੰਜ ਕਰਦੀਆਂ ਨੇ ਸਾਦੀਆਂ ਵਿਚਾਰੀਆਂ ਨਹੀਂ ਲੇਕਿਨ ਫੇਰ ਵੀ ਮੈਂ ਵਿਆਹ ਪਿੰਡ 'ਚ ਹੀ ਕਰਾਣਾ ਹੈ ਪਿੰਡ ਦੇ ਨਹੀਂ ਗੁਜ਼ਾਰਾ ਹੋਣਾ ਐਵੇਂ ਪੜ੍ਹੀ ਲਿਖੀ ਔਰ डॉक्टर को जावे ना हाँ। तो बड़े प्यार ने जाके कहती है अस्सलाम वालेकुम डॉक्टर वो रात को ठंडा पानी पी लिया गले में बड़ा फ्रैक्शन हो गया है हाँ डॉक्टर ਨੂੰ ਚੈੱਕ ਕਰਕੇ ਕਹਿੰਦਾ आपको इंजेक्शन लगेगा हाँ। ਨਿੱਕੀ ਦੀ ਸੂਈ ਪੜ੍ਹੀ ਲਿਖੀ ਕੁੜੀ ਡਰ ਰਹੀ ਹੁੰਦੀ Oh doctor please yes बस करो ना please for God's sake हाँ। ਟੀਕਾ ਲੱਗ ਗਿਆ ਲੱਗ ਗਿਆ। ਧਿਆਨ ਪੜ ਔਰਤ हाँ। ਉਹਦਾ ਸਿਆਪਾ ਪਾ ਦਿੰਦੇ ਸੀ ਵੇ ਡਾਕਟਰ ਹਾਏ ਮੈਂ ਰਾਤ ਦੀ ਢੱਡ ਚ ਕੁਰਲ ਹੁੰਦਾ ਹੀ ਵਾ ਡਾਕਟਰ ਸਾਰੀਆਂ ਕਿਤਾਬਾਂ ਫੋਲਦਾ ਕੁਰਲ ਹੁੰਦਾ ਕੀ ਉਹ ਆ ਕੇ ਕਹਿੰਦਾ ਬੀਬੀ ਤੈਨੂੰ ਟੀਕਾ लगना अच्छा आ गाँव तो ना डराओ बच्चे को मेरी तरफ ना मुंह करो उसका डर जाएगा ਅੱਛਾ ਸਾਰੀਆਂ ਗੱਲਾਂ ਛੱਡ ਦੋ ਹਾਂ। ਪਿਓ ਨੂੰ ਭੇਜਣਾ ਸ਼ਾਦੀ ਵਾਸਤੇ कर लांगे शादी भी पहले 10 सीटी तैयार हुई ते नचन चली
ਓਏ ਅੱਲਾ ਮਾਫ ਕਰੇ ਮੈਂ ਤਾਂ ਕਦੀ ਡਾਂਸ ਕੀਤਾ ਹੀ ਨਹੀਂ ਨਾ ਮੈਨੂੰ ਪਤਾ ਨੱਚਣਾ ਕੀ ਹੁੰਦਾ ਹੈ। ਅੱਛਾ ਤੈਨੂੰ ਡਾਂਸ ਨਹੀਂ ਆਉਂਦਾ? ਨਾ, ਨਾ। ਤੈਨੂੰ ਕਿਉਂ ਨਾ ਕਿ ਅਸੀਂ ਕਮਾਲ ਛੱਡਣ ਕਣਕ ਵੱਢਣੀ? ਹਾਂ ਜੇ ਤੈਨੂੰ ਡਾਂਸ ਨਹੀਂ ਨਾ ਆਉਂਦਾ ਹਾਂ। ਤੇਰੀ ਪੂਰੀ ਫੈਮਿਲੀ ਡਾਂਸਰ ਹੈ। ਮੇਰੀ ਫੈਮਿਲੀ ਮੈਂ ਤੇ ਘਰ ਗਿਆ ਤਾਂ ਬਹੁਤ ਗਾਇਆ ਟਕ 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 ਕੇ ਦਿੱਲੀ ਬਾਹਰ ਸਿਰ ਤੇ ਦੁਪੱਟਾ ਲਿਆ। ਮੈਂ ਕਿਹਾ ਖਾਲੇ ਸਲਾਮ ਅਲੈਕੁਮ ਕਰੀਨਾ ਕਿੱਥੇ ਜੇ? ਕਹਿੰਦੀ ਮੈਨੂੰ ਕੀ ਪਤਾ। ਇੱਥੇ ਸੀ ਐ ਨੂੰ ਗਈ ਆਪੇ ਲੱਭ ਲੈ ਆਪੇ ਲੱਭ ਲੈ ਆਪੇ ਲੱਭ ਲੈ ਆਪੇ ਲੱਭ ਲੈ। ਮੇਰੀ ਅੰਮੀ ਨੇ ਕੀਤਾ ਸੀ ਤੇ ਹੋਰ ਤੇ ਦਾਦਾ ਹੈਗਾ ਉਹਦੀ ਲੱਤ ਪੱਥਰ ਦੀ ਏ। ਉਹ ਤੁਰਦਾ ਲੋਕੀ ਸਮਝਦੇ ਹੋਰੇ ਬ੍ਰੇਕ ਡਾਂਸ ਕਰ ਰਿਹਾ। ਉਹ ਘਰੋਂ ਦਾ ਇੰਨੇ ਪੈਸੇ ਲੈਂਦਾ। ਮੈਂ ਨਹੀਂ ਚਾਹੁੰਦੀ ਮੈਂ ਤੇਰੀ ਬੇਇੱਜ਼ਤੀ ਕਰਾਂ। ਅੱਛਾ ਨਹੀਂ, ਮੇਰੀ ਤੇਰੇ ਨਾਲ ਜਾਨ। ਮੈਂ ਵਿਆਹ ਨਾ ਕਰਨਾ ਹੁੰਦਾ ਤੇ ਮੈਂ ਤੈਨੂੰ 10 ਮਜ਼ਾ ਦਿੰਦੀ। ਤੇਰਾ ਮੇਰਾ ਜਦੋਂ ਵਿਆਹ ਹੋਏਗਾ ਹਮ ਤੁਮ ਹਾਏ। ਇੱਕ ਕਮਰੇ ਠਹਿਰ ਜਾ ਮੈਨੂੰ ਹੋਸ਼ ਆ ਲੈਂਦੇ। ਹੈ ਮੈਂ ਡਾਂਗ ਮਾਰਨਾ ਬੋਲ ਹੋਸ਼। ਵਿਆਹ ਕਰ ਲਾਂਗੇ ਅਸੀਂ ਦੋਵੇਂ ਜਿਹੜੇ ਹੁਣ ਬਸ ਤੂੰ ਆਪਣੀ ਭੈਣ ਨੂੰ ਬਣਾ ਮੈਂ ਆਪਣੇ ਪਿਓ ਨੂੰ ਬਣਾਉਣਾ ਪਹਿਲੇ ਉਹਨਾਂ ਦਾ ਕਰਾਣੇ ਹੈ ਉਹਨਾਂ ਦਾ ਵਿਆਹ ਹੋ ਗਿਆ ਤੇ ਫਿਰ ਅਸੀਂ ਭੈਣ ਭਰਾ ਹੋ ਜਾਾਂਗੇ। ਵਿਆਹ ਤੋਂ ਪਹਿਲੇ ਹੁੰਦੇ ਹੀ ਨਹੀਂ ਆਪੇ ਤੂੰ ਕਿਹਾ ਸੀ। ਹਾਏ ਹਾਏ ਛੱਡ ਤਾਂ ਸਾਰੀਆਂ ਗੱਲਾਂ ਆਪਣੇ ਅੱਬੇ ਨੂੰ ਭੇਜ ਮੇਰਾ ਹੱਥ ਮੰਗੇ। ਹੱਥ ਕਿਉਂ ਮੰਗੇ? ਸਾਰਾ ਕੁਝ ਹੀ ਮੰਗਣਾ ਖਾਲੀ ਹੱਥ ਮੰਗਣਾ ਯਾਰ ਅੱਲਾ ਹੱਥ ਮੰਗੇ ਬਸ। ਇਹ ਤੇਰੀਆਂ ਗੱਲਾਂ ਨਹੀਂ ਚੁੱਕੀ ਜਾਵਾ ਮਾਮਾ ਛੱਡ ਦੇ ਪਤਾ ਨਹੀਂ ਤੁਹਾਨੂੰ ਕੌਣ ਦੱਸ ਦਿੰਦਾ ਜਿੰਨਾ ਤਾਂ ਵਾਸ ਨਾ ਕਰ ਪਿਓ ਨੂੰ ਭੇਜ ਭੇਜਾਂਗੇ ਪਿਓ ਨੂੰ। ਛੇਤੀ ਭੇਜ। ਥੋੜਾ ਖਾ ਕੇ ਫਿਰਦੀ ਜਾਂਦੀ ਹੈ ਅੱਬਾ। ਓ ਜੀਰਿਆ ਓ ਭਾ ਜੀਰਿਆ अस्सलाम वालेकुम। है ओ घर है ही कोई नहीं। ओ जीरिया ਓ ਕੌਣ ਏ? ਓ ਬਿਸਮਿਲ੍ਲਾ ਭਾਈ ਕਮਾਲ ਆ ਗਿਆ। ਓ ਕੀ ਹਾਲ ਏ ਮੇਰੇ ਵੀਰ ਦਾ? ओ तेरा की हाल है जीरिया? सब खैर है? ਅੱਲਾ ਦਾ ਬੜਾ ਇਹਸਾਨ ਏ। ਓਏ ਅੱਜ ਕਿਵੇਂ ਰਾਹ ਭੁੱਲ ਗਿਆ ਮੇਰਾ ਵੀਰ? ओ लंघन डिया सा मैं अपने यार ਨੂੰ ਮਿਲਦਾ ਜਾਵਾਂ। ਓਏ ਸੌ ਬਿਸਮਿਲ੍ਲਾ ਜਮ ਜਮ ਆ ਮੇਰਿਆ ਵੀਰਾ। सब खैर है? ਅੱਲਾ ਦਾ ਇਹਸਾਨ ਏ। ओ मैं क्या माशाल्लाह धी बानो नहीं नजर आउंदी। ਹੋ ਅੰਦਰ ਰੋਟੀਆਂ ਪਕਾਉਣ ਡਈ ਏ। माशाल्लाह ਵੱਡੀ ਹੋ ਗਈ ਹੈ ਨਾ ਇਸ ਵਾਸਤੇ ਰੋਟੀਆਂ ਪਕਾਉਣ ਲੱਗ ਪਈ। ਸਿਰ ਤੇ ਕੁਛ ਹੈ ਪਾਲਾ ਨਿਆਣੇ ਰੋਣ ਡਏ ਨੇ। ਧੀ ਰਾਣੀ ਮੈਂ ਕਿਹਾ ਰੋਟੀਆਂ ਪਕਾਉਣ ਲੱਗ ਪਈ ਵੱਡੀ ਹੋ ਗਈ ਹੈ। ਓ ਧੀਆਂ ਦਾ ਤੇ ਤਰੇਕਾਂ ਦਾ ਕਦੋਂ ਪਤਾ ਲੱਗਦਾ ਈ। ਅੱਖ ਮੀਟੀਆਂ ਮੋਢੇ ਲੱਗ ਜਾਂਦੀਆਂ ਨੇ। ਤੂੰ ਸੁਣਾ ਜਮੀਲ ਪੁੱਤਰ ਦਾ ਕੀ ਹਾਲ ਏ? ਮਾਸ਼ਾਅੱਲਾ ਤਾਲੀਮ ਮੁਕੰਮਲ ਕਰ ਲਈ ਉਹਨੇ। ਮਾਸ਼ਾਅੱਲਾ ਮੁਬਾਰਕਾਂ ਹੋਣ ਮੇਰੇ ਵੀਰ ਨੂੰ। ਉਹ ਤੈਨੂੰ ਵੀ ਮੁਬਾਰਕ ਹੋਵੇ। ਖੈਰ ਮੁਬਾਰਕ। ਪੁੱਤਰ ਮੇਰੇ ਨੇ ਤਾਲੀਮ ਮੁਕੰਮਲ ਕਰ ਲਈ ਏ। ਬਸ ਜਿਸ ਵੇਲੇ ਉਹ ਨੌਕਰੀ ਲੱਗ ਗਿਆ ਓਏ ਅਸੀਂ ਆਪਣੇ ਬੱਚਿਆਂ ਦਾ ਵਿਆਹ ਕਰ ਦਿਆਂਗੇ। ਓਏ ਸੌ ਬਿਸਮਿਲ੍ਲਾ ਭਾਈ ਸੌ ਬਿਸਮਿਲ੍ਲਾ। ਬਾਨੋ ਧੀ ਤੇਰੀ ਅਮਾਨਤ ਏ। ਜਦੋਂ ਦਿਲ ਕਰੇ ਲੈ ਜਾ ਭਾਈ। ਉਹ ਮਾਸ਼ਾਅੱਲਾ ਪੁੱਤਰਾਂ ਦੀ ਸੁਣਾ। ਕੀ ਦੱਸਾਂ ਤੈਨੂੰ ਮੁੰਡਿਆਂ ਦਾ? ਕੀ ਹੋਇਆ? ਉਹ ਕੰਮ ਤੇ ਗਏ ਨੇ। ਮਾਸ਼ਾਅੱਲਾ ਤੇਰੇ ਵਾਂਗੂ ਮਜ਼ਦੂਰੀ ਕਰਦੇ ਨੇ ਬੜੀ। ਆ ਵੀ ਮੁੰਡਿਆ ਕੀ ਹਾਲ ਈ? ਕਿਧਰ ਆਪਣਾ ਘਾੜੇ ਟੁੜੀਏ ਫਿਰੀਏ ਵੀ ਨਾ ਇਹ ਵੀ ਨਾ। ਹੁਣੇ ਆਇਆ ਕੰਮ ਤੋਂ ਕਿਤੇ ਮਖੌਲੀਆਂ ਕਰਦਾ ਮੇਰੇ ਨਾਲ। ਇਹ ਖੈਰ ਨਾ ਵੱਡਾ ਹੀ ਸਭ ਤੋਂ। ਆਹੋ ਜੀ ਇਹ ਸੀ ਜਿਹਦੇ ਬਗੈਰ ਜਦੋਂ ਸਾਰੇ ਵਿਗੜੇ ਨੇ। ਵਿਗੜੇ ਨੇ? ਅਬੇ ਮੇਰਾ ਮਕਸਦ ਇਹ ਸਾਰਿਆਂ ਤੋਂ ਚੰਗਾ ਮੁੰਡਾ ਮੇਰਾ। ਮੁੰਡੇ ਤੇਰੇ ਚੰਗੇ ਲੱਗਦੇ ਨੇ। ਅੱਲਾ ਤੈਨੂੰ ਵੀ ਜਿਹਦੇ ਦਵੇ ਤੈਨੂੰ ਲੱਗ ਲੋ ਜਾਏ। ਆਓ ਬੇਟਾ ਕੀ ਹਾਲ ਏ? ਚੱਲ ਚਾਚਾ ਤੇਰਾ ਚਾਚਾ ਜੀ ਕੀ ਹਾਲ ਬੇਟਾ? ਅਸੀਂ ਤੁਹਾਡੇ ਕਦੀ ਘਰ ਗਏ ਆ ਨਹੀਂ ਪੁੱਤਰ। ਤੂੰ ਚੱਲ ਤੂੰ ਕੀ ਲੈਣਾ ਓਏ ਇੱਧਰ। ਓਏ ਹਾਂ ਬੋਲਣਾ ਦਾ ਸਾਰਾ ਹੀ। ਅੱਛਾ ਸੁਧ ਸਹੀ ਹੈ ਬਾਤ। ਆਓ ਬੇਟਾ ਠੀਕ ਹੈ। ਚਾਚਾ ਜੀ 500 ਦੇ ਗਏ ਜੇ ਲੇਕਿਨ ਪੁੱਤਰ ਖੁਦਾ ਦੇ ਵਾਸਤੇ ਕਿ ਮਿਲਦੇ ਇੱਕ ਦਵਾ ਉਹ ਮੁੰਡੇ ਮਖੌਲੀਆਂ ਕਰਦੇ। ਆ ਤੇਰੇ ਵਾਂਗੂ ਹੀ ਨਹੀਂ ਹੈ। ਹਾਂ ਤੱਕ ਤੇਰੇ ਕੋ ਤੇ ਆਨਾ ਨਹੀਂ। ਅੱਬਾ ਜੀ ਬਾਨੋ ਦੀ ਭੈਣ ਨਾਲ ਮੇਰਾ ਵਿਆਹ ਕਰੋ ਮੈਂ ਤੁਹਾਨੂੰ ਕਹਿ ਰਿਹਾ ਬਾਹੀ ਬਾਜਾ ਦੀ ਭੈਣ ਮੈਂ ਦੰਦ ਚਾਚਾ ਜੀ। ਉਹ ਬੇਟਾ ਚਾਚਾ ਜੀ ਹਟ ਜਾ ਓਏ। ਚਾਚਾ ਜੀ ਇਹ ਮੁੰਡਾ ਵਾਈਬ੍ਰੇਸ਼ਨ ਤੋਂ ਲਾਇਆ ਈ। ਅੱਬਾ ਜੀ ਚਾਚਾ ਜੀ ਆ ਗਏ। ਚਾਚਾ ਜੀ ਤੁਸੀਂ ਆ ਗਏ ਹੋ। ਆ ਪੁੱਤਰੇ ਰੋਟੀ ਤੋਂ ਬਗੈਰ ਨਹੀਂ ਜਾਣਾ। ਉਹ ਨਹੀਂ ਪੁੱਤਰ ਓਏ। ਰੋਟੀ ਤੋਂ ਬਗੈਰ ਨਹੀਂ ਜਾਣਾ। ਉਹ ਬੇਟਾ ਨਹੀਂ। ਤੁਸੀਂ ਰੋਟੀ ਤੋਂ ਬਗੈਰ ਨਹੀਂ ਜਾਣਾ। ਉਹ ਨਹੀਂ ਪੁੱਤਰ। ਮੈਂ ਕਹਿ ਰਿਹਾ ਤੁਸੀਂ ਰੋਟੀ ਤੋਂ ਬਗੈਰ ਨਹੀਂ ਜਾਣਾ। ਚਲੋ ਠੀਕ ਹੈ। ਜਾਓ ਲਿਆਓ ਅਸੀਂ ਵੀ ਖਾਣੀ। ਉਹ ਮੁੰਡੇ ਮਖੌਲੀਆਂ ਕਰਦੇ ਜ਼ਰਾ। ਬਹੁਤੀਆਂ ਹੀ ਕਰਦੇ ਨੇ ਹੈ। ਮਾਫੀ ਚਾਹੁੰਦਾ। ਮਾਸ਼ਾਅੱਲਾ ਤੂੰ ਆਨਾ ਕੰਮ ਤੇ ਗਏ ਨੇ। ਆਏ ਨੇ। ਅੱਛਾ ਆਏ ਨੇ। ਹਲੋ ਪੁੱਤਰ ਕੀ ਹਾਲ ਏ? ਸਾਈਡ पे हो जाओ। ਕਿੱਧਰ? ਆਫਿਸ ਖੈਰ ਨਾਲ ਇਹ ਕਿਹੜੇ ਆਫਿਸ ਹੁੰਦੇ ਨੇ? ਮਹਿਕਮਾ ਮਨਸ਼ਿਆਤ ਹੁੰਦੇ ਨੇ। ਉਹ
ਉੱਥੇ ਕੀ ਕਰਦੇ ਨੇ? ਗਵਰਨਮੈਂਟ ਕਹਿੰਦੀ ਨਹੀਂ ਮਨਸ਼ਿਆਤ ਮਕਾਓ ਮੁਲਕ ਬਚਾਓ। ਆਹੋ ਜਿੰਨੇ ਚੋਂ ਐ ਲੱਗੇ ਨੇ। ਲੱਖ ਦੀ ਲਾਹਨਤ ਇਹੋ ਜਿਹੇ ਦਫ਼ਤਰ ਤੇ। ਕੀ ਹੋਇਆ ਜਨਾਬ ਸੰਜੇ ਦੱਤ ਸਾਹਿਬ? ਆ ਭਾਜੀ ਏਡੀ ਦੂਰੋਂ ਬੁਲਾ ਕੇ ਕਟਰ ਕਿਸੇ ਹੋਰ ਕੋਲੋਂ ਖਿਲਾ ਲਿਆ। ਕਟਰ ਕਿਸੇ ਹੋਰ ਕੋਲੋਂ ਕਢਾ ਲਿਆ। ਇਹ ਕਿਹੜੇ ਆਫਿਸ ਲੱਗੇ? ਕਹਿੰਦੇ ਬਖੌਲੀਆਂ ਕਰਦੇ ਮੁੰਡੇ। अस्सलामुअलैकुम। वालेकुम सलाम बेटा। हाउ आर यू चाचू? मैं ठीक है पुत्र। चाय पियोगे के बोतल? बोतल पी लेने आ। देओ पैसे लेके आवा। ਮਾਫੀ ਚਾਹੁੰਦਾ ਬਖੌਲੀਆਂ ਕਰਦੇ ਉਹ ਕੋਈ ਗੱਲ ਨਹੀਂ ਬੱਚੇ ਜੀ ਹੋਏ ਮੁੰਡੇ ਨੇ ਤੇਰੇ ਕੋਈ ਗੱਲ ਨਹੀਂ। ਅੱਲਾ ਤੈਨੂੰ ਵੀ ਇੰਜ ਦੇ ਦਵੇ ਲੱਗ ਲੋ ਜਾਏ। ਉਹ ਲੋਕੀ ਦੁਆਵਾਂ ਮੰਗ ਮੰਗ ਕੇ ਰੱਬ ਕੋ ਪੁੱਤਰ ਮੰਗਦੇ ਨੇ ਤੂੰ ਐਵੇਂ ਘਬਰਾਇਆ। ਅੱਲਾ ਖੈਰ ਕਰੇ। ਮੈਂ ਤਾਂ ਕਹਿੰਦਾ ਜਿਹਦਾ ਮਾਲ ਹੈ ਲੈ ਜਾ ਵਾਪਸ। ਲੈ ਫਿਰ ਯਾਰ ਰੱਬ ਰੱਖਾ ਫਿਰ ਇਨਸ਼ਾਅੱਲਾ ਮੁਲਾਕਾਤ ਹੋਏਗੀ ਹੈ। ਅੱਲਾ ਖੈਰ ਕਰੇ ਅੱਲਾ ਖੈਰ ਕਰੇ। ਹਾਂ। ਖੈਰ ਨਾਲ ਜਾਓ ਤੇ ਜੀਓ ਤੇ ਆਓ। ਮਤਲਬ ਅਜੀਓ ਤੇ ਆ ਕੇ ਤੂੰ ਕਹਿੰਦਾ ਨਹੀਂ ਕੀ? ਆ ਕਿਸਾਨ ਭਰਾਓ ਆਪਣੀਆਂ ਫਸਲਾਂ ਨੂੰ ਕੀੜਿਆਂ ਤੋਂ ਬਚਾਓ। ਆ ਬਿਲਕੁਲ ਆਪਣੀ ਤਸਵੀਰ ਦੇਈ ਮੈਨੂੰ ਇੱਕ। ਉਹ ਕਾਹਦੇ ਲਈ? ਅਮਰ ਨਮਕ ਦੀ ਪੌੜੀ ਤੇ ਲਾਉਣੀ ਥੱਲੇ ਲਿਖਣਾ ਨਮਕ ਹਰਾਮ। ਬਚਪਨ ਦਾ ਯਾਰ ਹੈ ਨਾ ਇਸ ਵਾਸਤੇ। ਤੈਨੂੰ ਤੇ ਪਤਾ ਹੀ ਆ। ਰੱਬ ਰੱਖਾ ਹੈ। ਰੱਬ ਰੱਖਾ ਰੱਬ ਰੱਖਾ। ਇਸ ਗੰਦੀ ਆਵਾਜ਼ ਨੇ ਜੀਣਾ ਆਜ਼ਾਦ ਕੀਤਾ ਮੇਰਾ। ਉਹ ਚਾਚਾ ਜੀਰੇ ਕਿੱਥੇ ਰਹਿ ਗਿਆ ਤੂੰ? ਕੌਣ ਹੈ? ਇੱਧਰ ਆਇਆ ਕਾਕਾ। ਓਏ ਚਾਹ ਦੀ ਇੰਨੀ ਕਮਾਈ ਮੇਰੀ ਮੋਟਰਸਾਈਕਲ ਹੀ ਚੁੱਕ ਕੇ ਲੈ ਆਇਆ। ਕਿਹੜੀ? ਇਹ ਜਿਹੜੀ ਮੇਰੀ ਟਾਇਰ ਛੱਡਿਆ ਉੱਤੇ। ਉਹ ਜਾ ਉਹਨੂੰ ਮੌਤ ਆਵੇ ਜਿਹਨੇ ਚੁੱਕੀ। ਮੈਂ ਚੁੱਕ ਸਕਣਾ? ਆਹੋ ਲੈ ਐਡਾ ਮੈਂ ਟਾਰਜ਼ਨ। ਤੂੰ ਹੀ ਮੋਟਰਸਾਈਕਲ ਰੱਖ ਚੁੱਕ ਕੇ ਲਗਿਆ ਅੱਗੇ ਮੇਰੀ ਉਹ ਚੁੱਕੀ ਨਹੀਂ ਚੁੱਕੀ ਨਹੀਂ। ਹਾਂਜੀ ਮੈਂ ਮੋਟਰਸਾਈਕਲ ਦੇ ਕੋਲੋਂ ਲੰਘਿਆ। ਅੱਛਾ ਉਹਨੇ ਹਾਰਨ ਦਿੱਤਾ ਟੀ। ਮੈਂ ਕਿਹਾ ਹਾਂ ਕੀ ਗੱਲ ਹੈ? ਕਹਿੰਦੀ ਕਿੱਥੇ ਚੱਲਾ ਕਾਲੂ ਭਾਈ? ਅੱਛਾ ਮੈਂ ਕਿਹਾ ਸੈਰ ਕਰਨ। ਕਹਿੰਦੀ ਮੈਨੂੰ ਵੀ ਲੈ ਜਾ। ਮੈਂ ਲੈ ਗਿਆ। ਐਨੀ ਸਾਇੰਸ ਨੇ ਤਰੱਕੀ ਕਰ ਲਈ ਮੋਟਰਸਾਈਕਲ ਨੇ ਤੇਰੇ ਨਾਲ ਗੱਲਾਂ ਕੀ। ਤੂੰ ਪਾਲੀ ਤੈਨੂੰ ਪਤਾ ਹੋਏਗਾ। ਤੂੰ ਮੇਰੇ ਨਾਲ ਚਾਈਨਾ ਵੀ ਗਿਆ ਸੀ। ਹਾਂ ਚਾਈਨਾ ਗਿਆ ਉੱਥੇ ਜਾ ਕੇ ਚੋਰੀਆਂ ਕਰਨਾ ਪਿਆ। ਉਹਨਾਂ ਨੇ ਫੜ ਲਿਆ। ਉਹਨਾਂ ਨੇ ਕਿਹਾ ਕੌਣ ਹੈ ਤੂੰ? ਕਹਿੰਦਾ ਜੈਕੀ ਚੰਦ ਦਾ ਭਾਈ ਸ਼ੈਕੀ ਚੰਦ। ਇਹਦਾ ਦਾਦਾ ਫੌਤ ਹੋਇਆ। ਉਹਨਾਂ ਨੇ ਕਵਰ ਕੱਢੀ ਇਹਨੇ ਉੱਤੇ ਗੱਡੀ ਖਿਲਾਰ ਦਿੱਤੀ ਧੋ ਦਿਓ। ਤੇ ਤੇਰਾ ਦਾਦਾ ਜਦੋਂ ਫੌਤ ਹੋਇਆ ਕੀ ਹੋਇਆ? ਉਹਨਾਂ ਨੇ ਕਿਹਾ ਨਵਾ ਦੇ। ਕਹਿੰਦਾ ਮੈਂ ਨਹੀਂ ਨਵਾਉਣਾ ਅੱਖਾਂ 'ਚ ਸਾਬਣ ਪਾਈ ਜਾਂਦਾ। ਆਹ ਕਦੋਂ ਗਿਆ ਸੀ? ਇਹ ਤੂੰ ਕਿਹਾ ਨਹੀਂ? ਇਹਨੂੰ ਕਿਸੇ ਨੇ ਪੁੱਛਿਆ ਚਾਨਣੇ ਕੇ ਸੂਰਜ? ਕਹਿੰਦਾ ਮੈਨੂੰ ਕੀ ਪਤਾ ਮੈਂ ਤੇ ਪਰਦੇਸੀ ਹਾਂ। ਮੇਰੀ ਗੱਲ ਸੁਣ ਲੈ। ਮੇਰੀ ਮੋਟਰਸਾਈਕਲ ਸ਼ਰਾਫਤ ਨਾਲ ਵਾਪਸ ਕਰ ਦੇ। ਉਹ ਮੇਰਾ ਯਾਰ ਜੀਰਿਆ। ਉਹ ਜੀਰਿਆ। ਓ ਬਿਸਮਿਲ੍ਲਾ ਮੇਰਾ ਭਰਾ ਕਮਾਲ ਆ ਗਿਆ। ਓਏ ਅੱਜ ਮੈਂ ਤੈਨੂੰ ਖੁਸ਼ੀ ਦੀ ਖਬਰ ਸੁਣਾਉਣ ਆਇਆ ਈ। ਓ ਭਾਈ ਜਿੰਨੀਆਂ ਮਰਜ਼ੀ ਖੁਸ਼ੀਆਂ ਦੀਆਂ ਖਬਰਾਂ ਸੁਣਾ ਪਰ ਆ ਜਾ ਬਹਿ ਜਾ। ਉਸ ਦਿਨ ਵੀ ਆਇਆ ਤੇ ਖਲੋਤਾ ਹੀ ਟੁਰ ਗਏ। ਓਏ ਕੋਈ ਗੱਲ ਨਹੀਂ ਮੇਰਾ ਆਪਣਾ ਘਰ ਆ। ਤੈਨੂੰ ਮੁਬਾਰਕ ਹੋਵੇ। ਖੈਰ ਮੁਬਾਰਕ। ਉਹ ਮਾਸ਼ਾਅੱਲਾ ਮੇਰੇ ਜਮੀਲ ਪੁੱਤਰ ਨੂੰ ਬੜੀ ਅੱਛੀ ਨੌਕਰੀ ਮਿਲ ਗਈ ਏ। ਓ ਮਾਸ਼ਾਅੱਲਾ ਮੁਬਾਰਕਾਂ ਹੋਣ। ਉਹ ਤੈਨੂੰ ਵੀ ਮੁਬਾਰਕ ਹੋਵੇ। ਤੇਰਾ ਵੀ ਪੁੱਤਰ ਏ। ਖੈਰ ਮੁਬਾਰਕ। ਬਸ ਮੈਂ ਚਾਹਨਾ ਤੂੰ ਹੁਣ ਛੇਤੀ ਦੇ ਨਾਲ ਵਿਆਹ ਦੇ ਦਿਨ ਦੇ ਦੇ। ਓ ਵਾਹ ਬੇ ਤੇਰੇ ਭਾਈਆ। ਓ ਬਾਨੋ ਧੀ ਤੇਰੀ ਅਮਾਨਤ ਏ। ਜਦੋਂ ਦਿਲ ਕਰੇ ਪੁੱਤਰ ਦੇ ਸਿਰ ਤੇ ਸਿਹਰੇ ਬੰਨ ਤੇ ਆਪਣੀ ਅਮਾਨਤ ਲੈ ਜਾ। ਮੈਂ ਤੇ ਆਨਾ ਕਿ ਚੰਨ ਦੀ 14 ਤਰੀਕ ਪੱਕੀ ਕਰ ਦਈਏ। ਵਾਹ ਬੇ ਤੇਰੇ ਭਾਈਆ। ਜੇ ਤੂੰ ਚੰਦ ਦੀ 14 ਬਿਹਤਰ ਸਮਝਦਾ ਚੰਦ ਦੀ 14 ਨੂੰ ਜੰਜ ਲੈ ਕੇ ਆ ਜਾ। ਮੇਰੇ ਤੋਂ ਫਿਰ ਚੰਨ ਦੀ 14 ਤਰੀਕ ਪੱਕੀ ਹੋ। ਪੱਕੀ ਹੋ ਗਈ ਭਾਈ ਪੱਕੀ ਹੋ ਗਈ। ਗੱਲ ਇਹ ਵਿੱਚ ਜੀਰਿਆ ਬੰਦਾ ਤੂੰ ਮਾੜਾ ਯਾਰ। ਜਹੇਜ਼ ਤੇਰੇ ਕੋਲ ਲੈਣਾ ਕੋਈ ਨਹੀਂ। ਤੇਰੀ ਮਿਹਰਬਾਨੀ ਹੈ ਨਾ। ਪਰ ਇੱਕ ਗੱਲ ਹੈ ਜੰਜ ਦੇ ਨਾਲ ਕੋਈ 400-500 ਬੰਦਾ ਹੋ ਜਾਣਾ। 400-500 ਬੰਦਾ? ਓ ਮੈਂ ਜ਼ਰਾ ਮਾੜਾ ਜੀ ਆ ਭਾਈ ਕਮਾਲ। ਬੰਦੇ ਥੋੜੇ ਘੱਟ ਕਰ ਲੈਂਦਾ ਤੇ ਮਿਹਰਬਾਨੀ ਸੀ ਤੇਰੀ। ਓਏ ਤੇ ਤੈਨੂੰ ਚੁਣਵੇਂ ਲੋਕ ਦੱਸੇ ਨੇ। ਜੇ ਪੂਰੀ ਬਰਾਦਰੀ ਨੂੰ ਇਕੱਠਾ ਕਰਾਂ ਤੇ 1000-1200 ਜੀ ਹੋ ਜਾਂਦਾ। ਉਹ ਤੇ ਤੇਰੀ ਗੱਲ ਠੀਕ ਏ ਲੇਕਿਨ ਫਿਰ ਵੀ ਆਪਣੇ ਫੈਸਲੇ ਤੇ ਕੁਝ ਗੌਰ ਕਰ ਲੈਂਦਾ। ਓਏ ਮੈਂ ਗੌਰ ਕਰਕੇ ਤੇ ਤੈਨੂੰ ਦੱਸਿਆ। ਗੱਲ ਇਹ ਵੇ ਯਾਰ। ਸਰ ਗੱਲ ਇਹ ਵੇ ਇਹ ਸਾਡੇ ਡਰਾਮੇ ਦਾ ਵੈਂਡਅਪ ਏ। ਇੱਧਰ ਵੇਖੋ ਜੀ ਉਹ ਚਲੇ ਗਏ। ਇਹ ਸਾਡੇ ਡਰਾਮੇ ਦਾ ਵੈਂਡਅਪ ਏ। ਸਾਡੇ ਸਾਰੇ ਕੰਮ ਦਾ ਨਿਚੋੜ ਏ ਤੇ ਤੁਹਾਡੀ ਮਿਹਰਬਾਨੀ ਤੁਸੀਂ ਜ਼ਰਾ ਸਾਡੇ ਵੱਲ ਤਵੱਜੋ ਦੇ ਕੇ ਦੇਖੋਗੇ ਤੁਹਾਨੂੰ ਇਨਸ਼ਾਅੱਲਾ ਬਹੁਤ ਮਜ਼ਾ ਆਏਗਾ। ਨਾ ਮਜ਼ਾ ਆਵੇ ਮੈਂ ਦੇਣਦਾਰ ਤੁਹਾਡਾ। ਇੱਕ ਵਾਰੀ ਜ਼ਰਾ ਕਲੈਪ ਹੋਣੀ ਚਾਹੀਦੀ। ਆਈ ਲਵ ਯੂ ਜੀ। ਗੱਲ ਇਹ ਵੇ ਯਾਰ ਮੇਰੀ ਬਰਾਦਰੀ ਨੇ ਆਣਾ ਤੇ 5-7 ਕਿਸਮ ਦੇ ਖਾਣੇ ਪਕਣੇ ਚਾਹੀਦੇ ਨੇ। ਉਹ ਬਰਾਦਰੀ ਇਹ ਨਾ ਆਖੇ ਕਿ ਕਮਾਲ ਦੇ ਪੁੱਤਰ ਦੇ ਵਿਆਹ ਗਏ ਆ ਰੋਟੀ ਦਾ ਮਜ਼ਾ ਨਹੀਂ ਆਇਆ। ਓਏ ਉਹ ਤੇ ਤੇਰੀ ਗੱਲ ਠੀਕ ਹੈ ਭਾਈਆ ਜਿਵੇਂ ਕਹਿੰਦਾ ਉਂਝ ਕਰ ਲਾਂਗੇ।
ਉਹ ਲੇਕਿਨ ਬੰਦਿਆਂ ਦੇ ਫੈਸਲੇ ਤੇ ਕੋਈ ਮਿਹਰਬਾਨੀ ਕਰਦਾ। ਕਿਉਂ ਨਿੱਕਾ ਨਿੱਕਾ ਹੋਣ ਡਿਆ ਓਏ ਮਾਸ਼ਾਅੱਲਾ 5 ਪੁੱਤਰ ਤੇਰੇ ਕਮਾਉਣ ਵਾਲੇ ਨੇ ਓਏ ਇੱਕ ਭੈਣ ਨਹੀਂ ਵਿਆਹ ਸਕਦੇ ਉਹ ਵਿਆਹ ਸਕਦੇ ਨੇ ਭਾਈ, ਵਿਆਹ ਸਕਦੇ ਨੇ, ਜਿਵੇਂ ਕਹੇਗਾ ਉਂਝ ਹੋ ਜਾਏਗਾ। ਤੇ ਬਸ ਠੀਕ ਹੈ ਚੰਨ ਦੀ 14 ਤਰੀਕ ਪੱਕੀ ਹੋ ਤੇ ਇਹ ਗੱਲ ਯਾਦ ਰੱਖੀ ਕਿ ਰੋਟੀ ਨਹੀਂ ਕੱਟਣੀ ਚਾਹੀਦੀ। ਉਹ ਨਹੀਂ ਕੱਟਦੀ ਭਾਈਆ, ਕੁਝ ਖਾ ਪੀ ਤੇ ਸਹੀ। ਓਏ ਜਿਸ ਦਿਨ ਪੁੱਤਰ ਨੂੰ ਇਸ ਘਰ 'ਚ ਵਿਆਹਣ ਵਾਸਤੇ ਆਵਾਂਗਾ ਨਾ ਉਸ ਦਿਨ ਹੀ ਇਸ ਘਰੋਂ ਖਾਵਾਂਗਾ। ਲੈ ਰੱਬ ਰੱਖਾ। ਰੱਬ ਰੱਖਾ ਭਾਈਆ, 5 ਪੁੱਤਰਾਂ ਦੇ ਤਾਨੇ ਦੇ ਗਏ, ਪਰ ਇਹਨੂੰ ਕੀ ਪਤਾ ਹੋਵੇ ਮੇਰੇ 5 ਪੁੱਤਰ ਤੇ ਉਹ ਖੋਟੇ ਸਿੱਕੇ ਨੇ ਜਿਹੜੇ ਬਾਜ਼ਾਰ 'ਚ ਚੱਲ ਕੇ ਕਦੀ ਵੀ ਮੇਰੀ ਧੀ ਦੀਆਂ ਖੁਸ਼ੀਆਂ ਨਹੀਂ ਖਰੀਦ ਸਕਦੇ। ਫਿਰ ਵੀ ਸਿਆਣੇ ਕਹਿੰਦੇ ਨੇ ਮੁੱਲਾਂ ਦੀ ਦੌੜ ਮਸੀਤ ਤੱਕ। ਪੁੱਛ ਲੈਨੇ ਆ ਖਬਰੇ ਭੈਣ ਦੇ ਵਿਆਹ ਵਾਸਤੇ ਕੋਈ ਬੰਦੋਬਸਤ ਕੀਤਾ ਹੋਵੇ। ਓਏ ਅੱਛੋ, ਓਏ ਕਾਕੇ, ਉਹ ਗੋਗੀ ਬਾਹਰ ਆਓ ਸਾਰੇ। ਇਹ ਗੱਲ ਪਾ ਘੋੜਾ ਚੋਰੀ ਹੋ ਗਿਆ ਕੀ ਆ ਬਸ ਸੁੱਤਾ ਵੇ ਡਲ ਗਿਆ ਓ ਯਾਰ ਤੁਹਾਡੇ ਨਾਲ ਬੜੀ ਜ਼ਰੂਰੀ ਗੱਲ ਕਰਨੀ ਹੈ ਭਾਈ। ਓ ਭਾਈ ਕਮਾਲ ਆਇਆ ਸੀ ਬਾਨੋ ਧੀ ਦਾ ਸਹੁਰਾ, ਤੇ ਬਾਨੋ ਧੀ ਦੇ ਵਿਆਹ ਦੀ ਚੰਦ ਦੀ 14 ਤਰੀਕ ਮੈਂ ਪੱਕੀ ਕਰ ਛੜੀ ਜੀ। ਮੁਬਾਰਕਾਂ। ਅੱਬਾ ਜੀ ਹੈਪੀ ਬਰਥਡੇ ਟੂ ਯੂ। ਉਹ ਨਸ਼ਈਆ ਮੁਬਾਰਕ ਦੇਈ ਦੀਏ। ਅੱਛਾ ਖੈਰ ਮੁਬਾਰਕ। ਮੁਬਾਰਕ ਭਾਈ, ਖੈਰ ਮੁਬਾਰਕ, ਤੁਹਾਨੂੰ ਵੀ ਮੁਬਾਰਕਾਂ ਹੋਣ। ਪਰ ਇੱਕ ਛੋਟੀ ਜੀ ਪਰੇਸ਼ਾਨੀ ਵਾਲੀ ਗੱਲ ਹੈ ਯਾਰ। ਭਾਈ ਕਮਾਲ ਜਾਂਦਾ ਕਹਿ ਗਿਆ ਜੰਜ ਨਾ ਬੰਦਾ 400-500 ਹੋਣਾ ਹੈ। ਖਾਣੇ ਵੀ 5-7 ਕਿਸਮ ਦੇ ਪਕਾਉਣੇ ਨੇ ਤੇ ਰੋਟੀ ਥੋੜਨੀ ਵੀ ਨਹੀਂ ਚਾਹੀਦੀ। ਤੇ ਮੈਂ ਤੇ ਮਾੜਾ ਜੀਣ ਆ ਯਾਰ, ਜਿਹੜਾ 200-400 ਕਮਾਉਣਾ ਉਹਦੇ ਨਾਲ ਘਰ ਦਾ ਦਾਲ ਦਲੀਆ ਟੁਰਦਾ। ਉਹ ਕਾਕੇ ਪੁੱਤਰ ਤੂੰ ਵੱਡਾ ਹੈ ਯਾਰ, ਓਏ ਕੀ ਕਰਨਾ ਹੀ ਭੈਣ ਦੇ ਵਿਆਹ ਵਾਸਤੇ। ਅੱਬਾ ਮੈਂ ਕੀ ਕਰਨਾ ਵੇ? ਲੋਕਾਂ ਦੀਆਂ ਝੂਠੀਆਂ ਸਰਦਾਰੀਆਂ ਬੀਬੀ ਭਲਵਾਨੀਆਂ ਪੂਰੀਆਂ ਕਰਨ ਦੇ ਆ। ਤੇਰੀ ਧੀ ਹੈ, ਤੂੰ ਜੰਮੀ ਆਪੇ ਹੀ ਵਿਆਹ। ਓਏ ਬਸ ਅੱਛੂ, ਬਸ ਉਹ ਸਾਡੇ ਤੇ ਆਪਣੇ ਸ਼ਾਬ ਪੂਰੇ ਨਹੀਂ ਹੁੰਦੇ। ਅਸੀਂ ਤੇਰਾ ਖਰਚਾ ਕਿੱਥੋਂ ਚੁੱਕੀਏ? ਤੇਰੀ ਧੀ ਏ, ਤੂੰ ਜੰਮੀ ਏ, ਤੂੰ ਹੀ ਵਿਆਹ। ਭਾਈ ਮੇਰਾ ਤੇ ਆਪਣਾ ਕਬੂਤਰਾਂ ਦਾ ਦਾਣਾ ਨਹੀਂ ਪੂਰਾ ਹੋ ਰਿਹਾ। ਤੇਰੀ ਧੀ ਏ, ਤੂੰ ਜੰਮੀ ਹੈ ਨਾ ਤੇ ਤੂੰ ਵਿਆਹ। ਅੱਬਾ ਜੀ ਪੁਲਿਸ ਨੇ ਬੜੀ ਸਖਤੀ ਕੀਤੀ, ਚੋਰੀਆਂ ਤੇ ਹੋਣੀ ਨਹੀਂ ਗਈਆਂ। ਤੁਸੀਂ ਪੰਜ ਪੁੱਤਰ ਜੰਮੇ ਸਨ ਨਾ, 6ਵਾਂ ਵੀ ਪੁੱਤਰ ਹੀ ਜੰਮਣਾ ਸੀ। ਇਹ ਤੂੰ ਜੰਮੀ ਹੈ ਭਾਈਆ, ਤੂੰ ਆਪ ਹੀ ਗਿਆ। ਅੱਬਾ ਜੀ ਸਾਡੇ ਤੇ ਕੋਈ ਉਮੀਦ ਨਾ ਰੱਖਣਾ, ਸਾਡਾ ਤੇ ਆਪਣਾ ਨਸ਼ਾ ਨਹੀਂ ਪੂਰਾ ਹੁੰਦਿਆ। ਆ ਭਾਈ ਆਪ ਜੰਮੀ ਹੂੰ, ਆਪ ਹੀ ਵਿਆਹ। ਜਾਓ ਸਾਰੇ ਚਲੇ ਜਾਓ, ਨਹੀਂ ਲੋੜ ਮੈਨੂੰ ਕਿਸੇ ਦੀ। ਓਏ ਜੱਜੀ ਨਾ ਸਾਰੀ ਆਜ਼ਾਦੀ ਤੁਹਾਡੇ ਵਰਗੇ 5-5 ਸਾਲ ਪਾਲ ਸਕਦੇ ਨਾ। ਓਏ ਇੱਕ ਧੀ ਵੀ ਵਿਆਹ ਲੇਗਾ ਜੀਨਾ। ਓਏ ਜਾਓ, ਇੱਕ ਧੀ ਵੀ ਵਿਆਹ ਲੇਗਾ ਜੀ। ਨਾ ਤੀਰਾੜੀਏ ਨਾ, ਤੂੰ ਦਿਲ ਛੋਟਾ ਨਾ ਕਰੀ ਬੱਚਿਆ। ਤੈਨੂੰ ਕਹਿਣਾ ਤਾਂ ਨਾ ਇੰਨਾ ਪਿਆਰ ਨਾ ਕਰਿਆ ਕਰ। ਵੇਖ ਲੈ ਅੱਜ ਛੱਡ ਕੇ ਗਏ ਨੇ ਤੇ ਕਿਸੇ ਨੇ ਵੀ ਮੁੜ ਕੇ ਨਹੀਂ ਉਹ ਵੇਖਿਆ ਤੇਰੇ ਵੱਲ। ਪਰ ਤੂੰ ਦਿਲ ਛੋਟਾ ਨਾ ਕਰੀ ਧੀਏ। ਓਏ ਜੀਰਾ ਜਿਉਂਦਾ ਤੇਰਾ ਪਿਓ, ਤੇ ਜਿੰਨਾ ਧੀਆਂ ਦੇ ਪਿਓ ਜਿਉਂਦੇ ਹੁੰਦੇ ਨੇ ਨਾ, ਉਹਨਾਂ ਦੀ ਚੱਜ ਦੀ ਰੋਟੀ ਕਦੀ ਨਹੀਂ ਟੁੱਟਦੀ ਧੀਏ, ਕਦੀ ਨਹੀਂ ਟੁੱਟਦੀ। ਓਏ ਕਮਾਲ 400 ਕੀ ਭਾਵੇਂ 1000 ਬੰਦਾ ਲੈ, ਓਏ ਜੀਰਾ ਪਕਾਏਗਾ ਆਪਣੀ ਧੀ ਦੇ ਵਿਆਹ ਲਈ ਰੋਟੀ। ਭਾਵੇਂ ਇਹਦੇ ਵਾਸਤੇ ਮੈਨੂੰ ਆਪਣਾ ਟਾਂਗਾ ਵੇਚਣਾ ਪਵੇ, ਤੇ ਭਾਵੇਂ ਆਪਣਾ ਮੈਂ ਤੇ ਆਪਣੇ ਭਰਾਵਾਂ ਨਾਲ ਬੜਾ ਪਿਆਰ ਕਰਦੀ ਸਾਂ। ਮੈਨੂੰ ਨਹੀਂ ਪਤਾ ਮੇਰੇ ਭਰਾ ਤੇ ਮੈਂ ਬੋਝ ਆ। ਜੇ ਮੈਂ ਆਪਣੇ ਭਰਾਵਾਂ ਤੇ ਬੋਝ ਆ, ਮੈਂ ਬੋਝ ਲਾ ਦਿਆਂਗੀ। ਉਹ ਵੇਚ ਆਇਆ ਟਾਂਗਾ, ਇੱਕੋ ਇੱਕ ਤੇ ਧੀ ਏ ਮੇਰੀ, ਮੇਰੇ ਜਨਾਜ਼ੇ ਦੀ ਰੌਣਕ ਏ। ਨਾਲੇ ਧੀਆਂ ਕਿਦੋਂ ਬੋਝ ਹੁੰਦੀਆਂ ਨੇ। ਕੀ ਨਸੀਬ ਹੁੰਦੇ ਨੇ ਇਹਨਾਂ ਨਿਮਾਣੀਆਂ ਦੇ,
ਜਦੋਂ ਕੱਚੀਆਂ ਪਕਾਉਂਦੀਆਂ ਨੇ ਮਾਂ ਪਿਓ ਦੀਆਂ ਹੁੰਦੀਆਂ ਨੇ, ਜਦੋਂ ਪੱਕੀਆਂ ਪਕਾਉਣ ਲੱਗਦੀਆਂ ਨੇ ਪਰਾਈਆਂ ਹੋ ਜਾਂਦੀਆਂ। ਸਭ ਤੋਂ ਨਾਜ਼ੁਕ ਦਿਲ ਬੰਦੇ ਦਾ ਤੇ ਦਿਲ ਦਾ ਟੋਟਾ ਧੀ, ਆਪਣੇ ਘਰ ਵੀ ਟੁਰਦੀ ਫਿਰਦੀ ਲੱਗਦੀ ਪਰਾਇਆ ਜੀ। ਆਦੀ ਰਾਣੀਏ ਅਬਾਲੋ ਪੁੱਤਰ ਅਬਾਰ ਆ ਕੇ ਵੇਖਦੀ ਏ ਮੈਂ ਕਿੰਨੇ ਬੜੇ ਪੈਸੇ ਲੈ ਕੇ ਆਇਆ। ਬਾਨੋ ਤੈਨੂੰ ਕਿੰਨੀ ਵਾਰੀ ਕਿਹਾ ਧੀਏ ਸਿਰ ਤੋਂ ਦੁਪੱਟਾ ਨਾ ਲਾਇਆ ਕਰ। ਧੀਆਂ ਦੇ ਸਿਰ ਨੰਗੇ ਹੋ ਜਾਣਾ ਤੇ ਮਾਂ ਪਿਓ ਦੇ ਸਿਰ ਮੁਆਸ਼ਰੇ 'ਚ ਨੀਵੇਂ ਹੋ ਜਾਂਦੇ ਨੇ। ਛੱਡ ਦੇ ਝੱਲਿਆਂ ਦਾ ਕਹਿਣਾ ਹੈ ਵੇ ਕਿੰਨੇ ਬੜੇ ਪੈਸੇ ਲਿਆਇਆ ਵਾ। ਮਹਿੰਦੀਆਂ ਲਾ ਤਿਆਰੀਆਂ ਉਹ ਤੂੰ ਮੇਰੇ ਨਾਲ ਕਿਉਂ ਰੁੱਸੀ ਏ ਮੇਰੇ ਨਾਲ ਤੇ ਅੱਗਾ ਡਾਕਟਰ ਨੇ ਬੁਲਾਵੇ ਕੀ ਹੋਇਆ ਤੇਰਾ ਆਇਆ ਜੋ ਅੱਗਾ ਕੀ ਹੋਇਆ ਤੇਰਾ ਅੱਬਾ ਤੂੰ ਕਹਿਣਾ ਚਾਹਨਾ ਮੈਂ ਆਪਣੇ ਭਰਾਵਾਂ ਤੇ ਪਹੁੰਚਾ। ਤੂੰ ਪਹੁੰਚ ਨਹੀਂ ਤੂੰ ਰਹਿਮਤ ਹੈ ਮੇਰੇ ਘਰ ਦੀ। ਮੈਨੂੰ ਇੰਨਾ ਸਾਲ ਬਾਅਦ ਛੱਡ ਕੇ ਨਾ ਜਾਈ ਬੱਚਿਆ। ਅੱਬਾ ਮੈਂ ਬਹੁਤ ਲਾਤਾ ਹੀ ਕੀ ਕੀਤਾ ਨਾ ਸੋਣੀਏ ਅੱਬਾ ਮੈਂ ਸਰ ਬਾਲਾ ਅੱਤੀ ਰਾਣੀਏ ਆਪਣੇ ਪਿਓ ਨੂੰ ਤੇ ਉਡੀਕ ਲੈਂਦੀ। ਕੀ ਮੂੰਹ ਵਿਖਾਵਾਂਗਾ ਅਗਲੇ ਜਹਾਨ ਜਾ ਕੇ ਤੇਰੀ ਮਾਂ ਨੂੰ ਕਿ ਬਾਅਦ ਇੱਕ ਧੀ ਦੀਆਂ ਖੁਸ਼ੀਆਂ ਵੀ ਨਹੀਂ ਖਰੀਦ ਸਕਿਆ। ਅੱਤੀ ਰਾਣੀਏ ਵੇਖ ਆਪਣੇ ਬੁੱਢੇ ਪਿਓ ਨੂੰ ਆਪਣੀ ਮਾਂ ਅੱਗੇ ਸ਼ਰਮਿੰਦਾ ਹੋਣ ਤੋਂ ਬਚਾ ਲੈ ਬੱਚਿਆ। ਵੇਖ ਤੇਰਾ ਪਿਓ ਤੇਰੇ ਪੈਰੀ ਪੈਂਦਾ ਧੀਏ ਤੇਰੇ ਪੈਰੀ ਪੈਂਦਾ ਧੀਏ ਪੈਰੀ ਮਾਂ ਨੀਲੀ ਚਦਰੀ ਤੇ ਬਹਿ ਕੇ ਫੈਸਲੇ ਕਰਨ ਵਾਲਿਆ ਰੱਬਾ ਵਾ ਮਾਲਕਾ ਜੇ ਗਰੀਬਾਂ ਨੂੰ ਧੀਆਂ ਦੇਣਾ ਤੇਰਾ ਕਮਾਲ ਵੀ ਦੇ ਦਿਆ ਕਰ ਮੌਲਾ ਕਿ ਗਰੀਬ ਧੀਆਂ ਵਿਆਹ ਲੈ ਗਰੀਬ ਧੀਆਂ ਵਿਆਹ ਲੈ। ਰੋ ਰੋ ਕੇ ਇੱਕ ਜਿੰਦ ਮੰਗੀ ਜਿੰਦ ਫਸ ਗਈ ਵਿੱਚ ਸਿਆਪਿਆਂ ਦੇ। ਆਓ ਯਾਰੋ ਰਲ ਮਿਲ ਦੁਆ ਕਰੀਏ ਪੁੱਤਰ ਬੇਅਦਬ ਹੋ ਨਾ ਬੁੱਢਿਆ ਮਾਪਿਆਂ ਦੇ। ਅੱਬਾ ਐਨਾ ਫੜ ਪੈਸੇ ਤੇ ਸਾਡੀ ਭੈਣ ਪਾਨੂ ਦਾ ਵਿਆਹ ਤੂੰ ਬੜੀ ਤੁਮਲਾ ਚੜਾਈ ਕਰਕੇ ਮੇਰੀ ਧੀ ਨੇ ਪਰ ਡੋਲੇ ਚ ਪੈ ਕੇ ਨਹੀਂ ਯਾਰ ਜਨਾਜ਼ੇ ਦੇ ਮੰਜੇ ਤੇ ਪੈ। ਨਹੀਂ ਅੱਬਾ ਨਹੀਂ ਮੇਰੀ ਭੈਣ ਪਾਨੂ ਨਹੀਂ ਮਰ ਸਕਦੀ ਅੱਬਾ ਨਹੀਂ ਮਰ ਸਕਦੀ ਅੱਬਾ ਸਾਡੀ ਨਾਫਰਮਾਨੀ ਦੀ ਏਡੀ ਵੱਡੀ ਸਜ਼ਾ ਦੇਤੀ ਏਡੀ ਵੱਡੀ ਸਜ਼ਾ ਦੇਤੀ। ਅੱਬਾ ਅਨੇ ਬਾਨੋ ਭੈਣ ਦੀ ਵਿਆਹ ਦਾ ਠੇਕਾ ਨਾ ਬੜੀਆ ਤੇ ਕਾ ਪਕੜਿਆ ਨੇ ਇੱਥੋਂ ਪਰ ਮੇਰੀ ਧੀ ਦੀ ਚੱਜ ਲਈ ਨਹੀਂ ਯਾਰ ਓਏ ਉਹਦੇ ਕੁੱਲਾ ਲਈ ਨਹੀਂ ਅੱਬਾ ਕੀ ਕਹਿ ਰਿਹਾ ਤੂੰ ਅੱਬਾ ਭੈਣ ਮਰ ਗਈ ਹੈ ਬਾਨੋ ਨਹੀਂ ਮਰ ਸਕਦੀ ਅੱਬਾ ਬਾਨੋ ਨਹੀਂ ਮਰ ਸਕਦੀ ਉੱਠ ਬਾਨੋ ਉੱਠ ਵੇ ਤੇਰਾ ਵੀਰ ਤੇਰੇ ਲਈ ਕਿੰਨਾ ਪੈਸਾ ਲੈ ਕੇ ਆਇਆ ਉੱਠ ਬਾਨੋ ਉੱਠ ਬਾਨੋ। ਲੋ ਬਾਜੀ ਪੈਸੇ ਤੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਮੇਰੀ ਸਾਰੀ ਜ਼ਿੰਦਗੀ ਬਾਜ਼ੀਆਂ ਲਾਉਂਦਾ ਰਿਹਾ ਨਾ ਕਬੂਤਰ ਬਾਜ਼ਾ ਅੱਜ ਵੇਖ ਕੇ ਯਾਰ ਮੇਰੇ ਜਿਗਰ ਦਾ ਟੁਕੜਾ ਆਪਣੀ ਜ਼ਿੰਦਗੀ ਦੀ ਬਾਜ਼ੀ ਖੇਡ ਰਿਹਾ। ਔਰ ਰੋਣਾ ਕੇ ਪਿਆ ਕੀ ਹੋਇਆ ਅੱਬਾ ਭੈਣ ਮਰ ਗਈ ਇੱਕ ਕੀ ਕਹਿ ਰਹੇ ਅੱਬਾ ਕੀ ਕਹਿ ਰਹੇ ਭੈਣ ਨਹੀਂ ਮਰ ਸਕਦੀ ਅੱਬਾ ਇਹ ਕਿਸ ਤਰ੍ਹਾਂ ਹੋ ਸਕਦਾ ਅੱਬਾ ਓਏ ਬਾਨੋ ਭੈਣ ਤੇਰੀ ਖਾਤਰ ਮੈਂ ਆਪਣੇ ਸਾਰੇ ਕਬੂਤਰ ਵੇਚਦੇ ਓਏ ਆਪਣਾ ਸ਼ੌਕ ਵੀ ਛੱਡਦਾ
ਆ ਤੈਨੂੰ ਖੁਦਾ ਦਾ ਵਾਸਤਾ ਇੱਕ ਵਾਰੀ ਆਪਣੇ ਭਰਾ ਨੂੰ ਸੀਨੇ ਨਾਲ ਲਾ ਲਾ ਹੈਲੋ ਅੱਬਾ ਜੀ ਫੜੋ ਪੈਸੇ ਤੇ ਲਿਆਓ ਮਾਨੋ ਭੈਣ ਦੇ ਕੱਪੜੇ ਵੰਸਵੰਨੇ ਵਿਆਹ ਲਈ। ਸਾਰੀ ਜ਼ਿੰਦਗੀ ਲੋਕਾਂ ਦੇ ਘਰਾਂ 'ਚ ਸੰਨਾ ਲਾਉਂਦਾ ਰਿਹਾ ਚੋਰਾ, ਅੱਜ ਮੇਰੇ ਘਰ 'ਚ ਕਿਹੋ ਜਿਹੀ ਸੰਨ ਲਾਈ ਜੇ। ਓਏ ਮੇਰੇ ਘਰ ਦੀ ਰਹਿਮਤ ਚੋਰੀ ਕਰ ਲਈ ਜੇ। ਓਏ ਤੈਨੂੰ ਲੁਕ ਲੁਕ ਕੇ ਰੋਟੀਆਂ ਖਵਾਉਣ ਲਈ ਬੜਾ ਮਿੱਟੀ ਚੁੱਪ ਕਰ ਜਾ ਅੱਬਾ, ਚੁੱਪ ਕਰ ਜਾ, ਨਾ ਕਹੀ ਕਿ ਬਾਨੋ ਮਰ ਗਈ ਹੈ। ਬਾਨੋ ਉੱਠ ਕੇ ਵੇਖ ਤੇਰਾ ਭਰਾ ਆਇਆ। ਓਏ ਮੈਂ ਤੇ ਤੇਰੇ ਵਾਸਤੇ ਲਾਲ ਤੇ ਨੀਲਾ ਹਰਾ ਤੇ ਪੀਲਾ ਸੂਟ ਸੋਚਿਆ ਸੀ ਬਾਨੋ। ਓਏ ਚਿੱਟੇ ਰੰਗ ਦਾ ਸੂਟ ਤੇ ਮੈਂ ਸੋਚਿਆ ਨਹੀਂ ਸੀ ਅੱਬਾ। ਸੱਚ ਕਿਹਾ ਸਿਆਣਿਆਂ ਨੇ ਕਿ ਜਿਨ੍ਹਾਂ ਭੈਣਾਂ ਦੇ ਭਰਾ ਚੋਰ ਡਾਕੂ ਤੇ ਲੁਟੇਰੇ ਹੋਣ, ਉਹਨਾਂ ਦੀਆਂ ਡੋਲੀਆਂ ਨਹੀਂ, ਉਹਨਾਂ ਦੇ ਜਨਾਜ਼ੇ ਉੱਠਦੇ ਨੇ, ਜਨਾਜ਼ੇ ਲੈ ਆਪਾਂ ਪੈਸੇ ਤੇ ਰੋਟੀ ਥੁੜੇ ਨਾ। ਓਏ ਕਾਲੂ ਤੂੰ ਪੈਸੇ ਕਿੱਥੋਂ ਲੈ ਆਇਆ? ਆਪਾਂ ਸਾਰੀ ਜ਼ਿੰਦਗੀ ਨਸ਼ਾ ਕੀਤਾ, ਕੰਮਕਾਰ ਤੇ ਕੋਈ ਕੀਤਾ ਨਹੀਂ। ਨਾਲੇ ਤੂੰ ਵੀ ਤਾਂ ਸਾਨੂੰ ਸਾਰੀ ਜ਼ਿੰਦਗੀ ਖੋਟੇ ਕੇ ਸਮਝਦਾ ਰਿਹਾ। ਪਰ ਅੱਜ ਆਪਣੀ ਭੈਣ ਦੀਆਂ ਖੁਸ਼ੀਆਂ ਦੀ ਖਾਤਰ ਮੈਂ ਆਪਣਾ ਕੁਰਤਾ ਵੇਚ ਦਿੱਤਾ ਬਾ। ਓਏ ਕਾਲੂ ਉਹ ਪੁੱਤਰਾ ਜਿਹਦੀਆਂ ਖੁਸ਼ੀਆਂ ਖਰੀਦਣ ਦੀ ਖਾਤਰ ਜ਼ਿੰਦਗੀ ਵੇਚ ਕੇ ਮੌਤ ਲੈ ਲਈ ਉਹਦਾ। ਓਏ ਉਹ ਤੇ ਸਾਨੂੰ ਛੱਡ ਕੇ ਟੁਰ ਗਈ ਹੈ ਯਾਰ। ਭੈਣ ਮਰ ਗਈ ਹੈ ਕਾਲੂ। ਨਹੀਂ ਅੱਬਾ ਨਹੀਂ ਓਏ ਨਾ ਨੋਟਾਂ ਦੀ ਖਾਤਰ ਮੇਰੇ ਕੋਲੋਂ ਮੇਰੀ ਧੀ ਕੋਲੇ ਜਨਾ ਜੀਰਾ ਘਰ ਵੀ ਵੇਚ ਦਿੰਦਾ ਹੈ, ਜੀਰਾ ਆਪਣਾ ਆਪ ਵੀ ਵੇਚ ਦਿੰਦਾ ਹੈ। ਇਹ ਸਾਰੇ ਪੈਸੇ ਵੀ ਲੈ ਲੋ ਭਾਈਆ, ਬਸ ਇੱਕ ਵਾਰੀ ਮੇਰੀ ਧੀ ਨੂੰ ਕਹਿ ਦਿਓ ਉੱਠ ਕੇ ਮੇਰੇ ਸੀਨੇ ਲੱਗ ਜਾਏ। ਜੇ ਨਹੀਂ ਕਰਦਾ ਕਿ ਜੇ ਨਹੀਂ ਉਹ ਪੈਸੇ ਨਹੀਂ ਚਾਹੀਦੇ ਤੁਹਾਡੇ ਪੈਸੇ। ਮੇਰੀ ਧੀ ਸੀ ਨਾ, ਮੈਂ ਵਿਆਹਣੀ ਸੀ, ਪਰ ਮੇਰੀ ਧੀ ਜੇ ਮੈਂ ਆਪ ਹੀ ਦਫਨਾਉਣੀ ਜੇ, ਮੈਂ ਆਪ ਹੀ ਮੈਂ ਤੇ ਸੋਚਿਆ ਸੀ 5 ਪੁੱਤਰ ਤੇ 6ਵੀਂ ਧੀ। ਜੀਰੇ ਦੇ ਟਾਂਗੇ ਦੀਆਂ 6 ਸਵਾਰੀਆਂ ਪੂਰੀਆਂ ਨੇ। ਜ਼ਿੰਦਗੀ ਦਾ ਟਾਂਗਾ ਬੜੇ ਸਕੂਨ ਤੇ ਪਿਆਰ ਨਾਲ ਚੱਲੇਗਾ, ਪਰ ਅੱਜ ਮੇਰੀ ਧੀ ਮਰ ਗਈ ਹੈ। ਲੋਕੋ ਦੱਸੋ ਕਿੱਦਾਂ ਲੱਭਾ ਆਪਣੀ ਕੱਲੀ ਸਵਾਰੀ, ਕਿੱਦਾਂ ਲੱਭਾ ਆਪਣੀ ਕੱਲੀ ਸਵਾਰੀ, ਕਿੱਦਾਂ ਲੱਭਾ ਆਪਣੀ ਕੱਲੀ ਸਵਾਰੀ। ਬਾਬਲ ਦਾ ਬੇੜਾ ਛੱਡ ਕੇ ਹੋ ਕੇ ਮਜਬੂਰ ਚੱਲੀ, ਬੁੱਢੀਆਂ ਪਟੋਲੇ ਛੱਡ ਕੇ ਵੀਰਾਂ ਤੋਂ ਦੂਰ ਚੱਲੀ, ਬਾਬਲ ਦਾ ਬੇੜਾ ਛੱਡ ਕੇ।